अस्सलाम वालेकुम जी। मैं ਬੱਬੂ ਰਾਣਾ ਤੇ ਤੁਸੀਂ ਵੇਖ ਰਹੇ ਹੋ ਮੇਰਾ ਆਫੀਸ਼ੀਅਲ YouTube ਚੈਨਲ। ਤੇ ਅੱਜ ਅਸੀਂ ਤੁਹਾਡੇ ਨਾਲ ਜਿਸ ਮੌਜੂ ਤੇ ਗੱਲ ਕਰਾਂਗਾ, ਯਾਨੀ ਕਿ ਅਸੀਂ ਤੋਂ ਮੁਰਾਦ ਕਿ ਬੰਦਾ ਇਹ ਨਾ ਚੀਜ਼ ਤੁਹਾਡੇ ਨਾਲ ਜਿਸ ਮੌਜੂ ਤੇ ਗੱਲ ਕਰੇਗਾ ਉਹ ਤੁਸੀਂ ਥੰਬਨੇਲ ਤੇ ਪੜ੍ਹ ਹੀ ਲਿਆ ਹੋਵੇਗਾ ਕਿ ਸਲੀਮ ਅਲਬੇਲਾ क्या वाकई शो छड़ गया है या सलीम अलबेला वापस आएगा, तो या सलीम अलबेला शो क्यों छड़ गया। ਇਹਦੀਆਂ ਕਾਫੀ ਜ਼ਿਆਦਾ ਵਜੂਹਾਤ ਨੇ ਔਰ ਸਲੀਮ ਅਲਬੇਲਾ ਸਾਹਿਬ ਤੁਹਾਨੂੰ ਪਤਾ ਹੈ ਕਿ ਕਾਫੀ ਦੇਰ ਤੋਂ ਆਫਤਾਬ ਇਕਬਾਲ ਸਾਹਿਬ ਦੇ ਨਾਲ ਜੁੜੇ ਹੋਏ ਨੇ, ਤਕਰੀਬਨ ਖਬਰਨਾਕ ਸ਼ੋਅ ਤੋਂ। ਔਰ ਇਹਨਾਂ ਨੂੰ ਰਿਕਮੈਂਡ ਕੀਤਾ ਸੀ ਅਮਾਨੁੱਲਾ ਸਾਹਿਬ ਨੇ, ਕਿ ਅਮਾਨੁੱਲਾ ਸਾਹਿਬ ਨੇ ਕਿਹਾ ਸੀਗਾ ਕਿ ਯਾਰ ਆਫਤਾਬ ਇਕਬਾਲ ਸਾਹਿਬ ਨੇ ਪੁੱਛਿਆ ਨਾ ਉਸ ਦੌਰ 'ਚ ਕਿ ਯਾਰ ਕੋਈ ਮੁੰਡੇ ਹੋਰ ਤੇਜ਼ ਗੱਲਕਾਰ ਮੁੰਡੇ ਦਿਓ, ਤੇ ਅਮਾਨੁੱਲਾ ਸਾਹਿਬ ਨੇ ਲਿਆ ਨਾਮ ਸਲੀਮ ਅਲਬੇਲਾ ਸਾਹਿਬ ਦਾ। ਤੇ ਫਿਰ ਉਹ ਆਫਤਾਬ ਇਕਬਾਲ ਸਾਹਿਬ ਨੇ ਬੁਲਾ ਕੇ ਸਲੀਮ ਅਲਬੇਲਾ ਸਾਹਿਬ ਨੂੰ ਤੇ ਆਪਣੀ ਟੀਮ ਦਾ ਹਿੱਸਾ ਬਣਾਇਆ। ਸੋ ਉਸ ਤੋਂ ਬਾਅਦ ਫਿਰ ਇਹਨਾਂ ਦਾ ਸ਼ੋਅ ਬੜਾ ਸੁਪਰ ਹਿੱਟ ਗਿਆ ਉਸ ਦੌਰ 'ਚ। ਜਿਹਦੀ ਟੀਮ ਸੀ ਉਸ ਵਕਤ ਅਮਾਨੁੱਲਾ, ਸਖਾਵਤ ਨਾਜ਼, ਹਨੀ ਅਲਬੇਲਾ ਔਰ ਸਲੀਮ ਅਲਬੇਲਾ, ਇਹ ਦੋਵੇਂ ਯੰਗ ਬॉय ਉਦੋਂ ਕਹਿ ਲਓ ਕਿ ਆਏ ਸਨ। ਤੇ ਬੜਾ ਇਹਨਾਂ ਨੇ ਅੱਛਾ ਪੀਰੀਅਡ ਗੁਜ਼ਾਰਿਆ। ਤਕਰੀਬਨ ਮੇਰਾ ਖਿਆਲ 5 ਸਾਲ ਜੀਓ ਤੇ ਇਹਨਾਂ ਨੇ ਕੰਮ ਕੀਤਾ ਆਫਤਾਬ ਇਕਬਾਲ ਸਾਹਿਬ ਦੇ ਨਾਲ, ਔਰ ਬੜਾ ਭਰਪੂਰ ਆਪਣਾ ਯਾਨੀ ਕਿ ਪਾਰਟਿਸਿਪੇਟ ਕੀਤਾ ਸ਼ੋਅ। ਔਰ ਉਸ ਤੋਂ ਬਾਅਦ ਫਿਰ ਐਕਸਪ੍ਰੈਸ ਦੀ ਜਦੋਂ ਆਫਰ ਹੋਈ ਐਕਸਪ੍ਰੈਸ ਨਿਊਜ਼ ਤੇ ਖਬਰਦਾਰ ਸ਼ੋਅ ਦੀ, ਤੇ ਖਬਰਦਾਰ ਸ਼ੋਅ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਤੇ ਸੈੱਟ ਤੇ ਆਉਣ ਤੱਕ ਸਲੀਮ ਅਲਬੇਲਾ ਸਾਹਿਬ ਨਾਲ ਸਨ। ਔਰ ਸਲੀਮ ਅਲਬੇਲਾ ਸਾਹਿਬ ਉਸ ਸ਼ੋਅ ਦਾ ਹਿੱਸਾ ਸਨ। ਉਹਦੇ ਤੁਸੀਂ ਜਦੋਂ ਪਬਲਿਸਿਟੀ ਵਗੈਰਾ ਵੇਖੀ ਹੋਏਗੀ ਔਰ ਉਹਦੀ ਜਦੋਂ ਤੁਸੀਂ ਉਹਦੀ ਕਹਿ ਲਓ ਕਿ ਪ੍ਰੋਮੋ ਸ਼ਰੋਮੋ ਵੇਖੇ ਹੋਣਗੇ, ਉਹਦੇ ਵਿੱਚ ਸਲੀਮ ਅਲਬੇਲਾ ਸਾਹਿਬ ਦੀ ਪਿਕਚਰ ਹੈ ਸੀ। ਉਸ ਤੋਂ ਬਾਅਦ ਫਿਰ ਯਾਨੀ ਕਿ ਜਦੋਂ ਉਹ ਸ਼ੋਅ ਸ਼ੁਰੂ ਹੋਇਆ ਸਲੀਮ ਅਲਬੇਲਾ ਸਾਹਿਬ ਗਾਇਬ ਹੋ ਗਏ ਔਰ ਉਹ ਇਕੱਲੇ ਮਤਲਬ ਕਿ ਜੀਓ ਤੇ ਚਲੇ ਗਏ ਉਸੇ ਹੀ ਸ਼ੋਅ 'ਚ ਖਬਰਨਾਕ 'ਚ, ਔਰ ਟੀਮ ਨੂੰ ਛੱਡ ਗਏ। ਆੜੂ ਗਰਨੇਡ ਸਾਹਿਬ ਸਾਡੇ ਨਾਲ ਸਨ ਉਦੋਂ। ਫਿਰ ਕੁਛ ਅਰਸਾ ਬਾਅਦ ਆੜੂ ਗਰਨੇਡ ਵੀ ਉਹ ਸ਼ੋਅ ਛੱਡ ਗਿਆ। ਖਬਰਦਾਰ, ਇਹ ਹੁਣ ਮੈਂ ਤੁਹਾਨੂੰ ਗੱਲ ਦੱਸ ਰਿਹਾ ਬੜੇ ਨਾ ਪਚੀਦਗੀ ਦੇ ਨਾਲ, ਤੁਸੀਂ ਇਹ ਗੱਲ ਨੂੰ ਸਮਝਣਾ ਮੈਂ ਕੀ ਕਹਿਣਾ ਚਾਹ ਰਿਹਾ। ਹਨੀ ਅਲਬੇਲਾ ਵੀ ਇਹਦੇ ਵਿੱਚ ਬੜਾ ਮੈਟਰ ਕਰਦਾ ਹੈ, ਕਿਉਂਕਿ ਹਨੀ ਅਲਬੇਲਾ ਸਾਹਿਬ ਜਿਹੜੇ ਨੇ ਉਹ ਨੋ ਡਾਊਟ ਆਫਤਾਬ ਇਕਬਾਲ ਸਾਹਿਬ ਦੇ ਬੜੇ ਚਹੇਤੇ ਔਰ ਬੜੇ ਕਾਬਲ ਫਨਕਾਰ ਨੇ, ਔਰ ਨੋ ਡਾਊਟ ਉਹਨਾਂ ਵਰਗੀ ਗੱਲ ਕੋਈ ਨਹੀਂ ਕਰਦਾ। ਤੇ ਹਨੀ ਅਲਬੇਲਾ ਸਾਹਿਬ ਦਾ ਮੈਂ ਰੈਫਰੈਂਸ ਇਸ ਤੋਂ ਤੁਹਾਨੂੰ ਦੇ ਰਿਹਾ ਵਿੱਚ ਕਿ ਤੁਹਾਨੂੰ ਗੱਲ ਸਮਝਣ ਲੱਗਿਆ ਥੋੜ੍ਹੀ ਜਿਹੀ ਈਜ਼ੀ ਹੋ ਜਾਵੇ। ਉਦੋਂ ਵੀ ਮੈਂ ਮੈਂ ਪਤਾ ਨਹੀਂ YouTube ਤੇ ਮੈਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਨਹੀਂ, ਲੇਕਿਨ ਮੈਂ ਕਰ ਰਿਹਾ ਹਾਂ ਕਿ ਇੱਕ ਪ੍ਰੋਫੈਸ਼ਨਲ ਜੈਲਸੀ ਹੈਗੀ ਹੈ ਜਿਹੜੀ ਚੱਲਦੀ ਆ ਰਹੀ ਹੈ ਬੜੇ ਅਰਸੇ ਤੋਂ। ਮੈਂ ਵੀ ਇੰਨੀ ਦੇਰ ਦਾ ਹੋ ਗਿਆ ਇਸ ਟੀਮ 'ਚ ਕੰਮ ਕਰ ਰਿਹਾ ਹਾਂ, ਉਹ ਕੁਝ ਬੰਦੇ ਨੂੰ ਪਤਾ ਚੱਲ ਹੀ ਜਾਂਦਾ। ਇੱਕ ਪ੍ਰੋਫੈਸ਼ਨਲ ਜੀ ਜੈਲਸੀ ਹੈਗੀ ਜਿਹੜੀ ਸਲੀਮ ਅਲਬੇਲਾ, ਆਗਾ ਮਾਜਦ ਔਰ ਹਨੀ ਅਲਬੇਲਾ ਦੇ ਦਰਮਿਆਨ ਘੁੰਮਦੀ ਹੈ। ਤੇ ਉਹ ਯਾਨੀ ਕਿ ਇੱਕ ਦੂਸਰੇ ਨੂੰ ਲਾਈਕ ਕਰਦੇ ਵੀ ਨੇ, ਨਹੀਂ ਵੀ ਕਰਦੇ। ਔਰ ਕਿਸ ਟਾਈਮ ਇਹ ਵੀ ਹੁੰਦਾ ਹੈ ਕਿ ਯਾਰ ਉਹਦੀਆਂ ਬਹੁਤੀਆਂ ਗੱਲਾਂ ਲੱਗ ਰਹੀਆਂ ਨੇ, ਅਸੀਂ ਇੰਨੀ ਨਹੀਂ ਗੱਲ ਕਰਨੇ, ਸਾਡੀ ਕਿਉਂ ਨਹੀਂ ਗੱਲ ਲੱਗਦੀ। ਤੇ ਇਸ ਵਜ੍ਹਾ ਦੇ ਨਾਲ ਉਦੋਂ ਵੀ ਖਬਰਦਾਰ ਸ਼ੋਅ ਸਲੀਮ ਅਲਬੇਲਾ ਔਰ ਆਗਾ ਮਾਜਦ ਨੇ ਡ੍ਰੌਪ ਕੀਤਾ। ਔਰ ਬਾਅਦ ਚੋਂ ਫਿਰ ਜਦੋਂ ਆਪ ਨਿਊਜ਼ ਲਾਂਚ ਹੋਇਆ, ਆਪ ਨਿਊਜ਼ ਬੜੇ ਜ਼ੋਰਾਂ ਸ਼ੋਰਾਂ ਨਾਲ ਲਾਂਚ ਹੋਇਆ ਤੇ ਇਹ ਡਿਸਟਰਬ ਹੋ ਗਏ ਸਨ ਉਦੋਂ ਜੀਓ ਨਿਊਜ਼ ਵਗੈਰਾ, ਸੈਲਰੀਆਂ, ਬੜਾ ਕੰਮ ਖਰਾਬ ਸੀ। ਇਹ ਫਿਰ ਯਾਨੀ ਕਿ ਕਿਸੇ ਬੰਦੇ ਦੇ ਥਰੂ ਸ਼ੋਅ 'ਚ ਆ ਗਏ ਵਾਪਸ। ਫਿਰ ਉਹੀ ਚੱਲਦੀ ਰਹੀ, ਟਾਈਮਿੰਗ ਦੇ ਇਸ਼ੂ, बड़ी लॉन्ग रिकॉर्डिंग होती है और ये होता है वो होता है। ज़ाहिर बात है, देखें आफताब इकबाल साहब वो बंदे हैं जिन्होंने अपना शो पिछले तकरीबन 10-12 साल से उनका शो अल्हम्दुलिल्लाह 1 नंबर पे है, यानी कि विनर शो है उनका। तो उसकी वजह यही है कि वो अपनी टीम के नाल यानी कि ज़्यादा उस शो ਨੂੰ टाइम ਦਿੰਦੇ ਨੇ। मतलब कि आम रिकॉर्डिंगां ਜਿਹੜੀਆਂ ਹੁੰਦੀਆਂ ਨੇ ਦੂਸਰੇ ਸ਼ੋਅ, ਤੁਸੀਂ ਜਿੰਨੇ ਸ਼ੋਅ ਵੇਖਦੇ ਹੋ ਦੁਨੀਆ ਟੀਵੀ ਤੇ, ਜੀਓ ਟੀਵੀ ਤੇ, ਇੱਧਰ ਉੱਧਰ ਜਿੰਨੇ ਸ਼ੋਅ ਵੇਖਦੇ ਹੋ, ਉਹ 3-4 ਘੰਟੇ 'ਚ ਰਿਕਾਰਡ ਹੋ ਜਾਂਦੇ ਨੇ। ਯਾਨੀ ਕਿ 3-4 ਘੰਟੇ 'ਚ ਪੂਰਾ ਸ਼ੋਅ ਰਿਕਾਰਡ ਹੋ ਜਾਂਦਾ। ਇਹ ਸਾਡਾ ਜਿਹੜਾ ਖਬਰਨਾਕ ਸ਼ੋਅ ਹੈ ਜਾਂ ਖਬਰਦਾਰ ਸ਼ੋਅ ਹੈ, ਆਫਤਾਬ ਇਕਬਾਲ ਦਾ ਬੈਨਰ ਹੈ, ਇਹਦੇ ਥੱਲੇ ਜਿਹੜੇ ਸ਼ੋਅ ਨੇ ਉਹ ਤਕਰੀਬਨ ਸ਼ੋਅ ਰਿਕਾਰਡ ਹੁੰਦਾ ਹੈ 12-14 ਘੰਟੇ 'ਚ। 12-14 ਘੰਟੇ 'ਚ ਰਿਕਾਰਡ ਹੁੰਦਾ ਹੈ ਔਰ ਬਾਅਦ ਦੇ ਵਿੱਚੋਂ ਫਿਰ ਉਹ ਐਡਿਟ ਹੋ ਕੇ ਤੇ ਤਕਰੀਬਨ 35-36 ਮਿੰਟ ਦਾ, 37 ਮਿੰਟ ਦਾ, 40 ਮਿੰਟ ਦਾ ਰਹਿ ਜਾਂਦਾ।
ਤੇ ਟਾਈਮਿੰਗ ਦੇ ਬੜੇ ਇਸ਼ੂ ਸਨ। ਪਿਛਲੇ ਦਿਨਾਂ ਤੁਹਾਨੂੰ ਪਤਾ ਸਾਡੀ ਟੀਮ ਬਹੁਤ ਡਿਸਟਰਬ ਰਹੀ। ਆਗਾ ਸਾਹਿਬ ਵੀ ਚਲੇ ਗਏ, ਨਾਸਰ ਚੰਡੋਲੀ ਸਾਹਿਬ ਪਹਿਲੇ ਛੱਡ ਗਿਆ ਸੀ, ਅਮਾਨੁੱਲਾ ਸਾਹਿਬ ਅੱਲਾ ਨੂੰ ਚਿੰਤਾ ਹੀ ਘਰ ਕਰੇ, ਅਮਾਨੁੱਲਾ ਸਾਹਿਬ ਫੌਤ ਹੋ ਗਏ ਤੇ ਟੀਮ ਕਾਫੀ ਡਿਸਟਰਬ ਸੀ। ਤੇ ਉਹਦੇ ਨਾਲ ਫਿਰ ਲਾਸਟ ਟਾਈਮ ਕੋਈ ਇਸ਼ੂ ਬਣਿਆ, ਹਨੀਲ ਬੇਲਾ ਵੀ ਛੱਡ ਗਿਆ, ਯਾਨੀ ਕਿ ਹਨੀਲ ਬੇਲਾ ਨੂੰ ਸ਼ੋਅ ਚੋਂ ਕੱਢ ਦਿੱਤਾ ਗਿਆ। ਫਿਰ ਉਸ ਦੌਰਾਨ ਹਨੀ ਸਾਹਿਬ ਆਪਣਾ ਚੈਨਲ ਲਾਂਚ ਕਰਤਾ, ਆਗਾ ਮਾਜਦ ਵੀ ਛੱਡ ਕੇ ਚਲਾ ਗਿਆ ਔਰ ਉਹ ਹਨੀ ਦੇ ਨਾਲ ਰਲ ਗਿਆ, ਰੂਬੀ ਅਨਮ ਸਾਹਿਬਾ ਵੀ ਉਹਨਾਂ ਦੇ ਨਾਲ ਰਲ ਗਈ, ਅਯੂਬ ਮਿਰਜ਼ਾ ਵੀ ਰਲ ਗਿਆ ਔਰ ਇੱਕ ਵਸੀ ਸ਼ਾਹ ਸਾਹਿਬ ਦੇ ਨਾਲ ਉਹਨਾਂ ਨੇ ਆਪਣੇ YouTube ਚੈਨਲ ਤੇ ਇੱਕ ਬਹੁਤ ਅੱਛਾ ਸ਼ੋਅ ਲਾਂਚ ਕੀਤਾ। ਖੈਰ ਉਹ ਆਫਤਾਬ ਇਕਬਾਲ ਸਾਹਿਬ ਦੇ ਨਾਲ ਉਹਨਾਂ ਦਾ ਪੈਚਅਪ ਹੋ ਗਿਆ, ਹਨੀਲ ਬੇਲਾ ਸਾਹਿਬ ਦਾ, ਤਾਂ ਉਹ ਵਾਪਸ ਆ ਗਏ। ਬਾਕੀ ਦੀ ਟੀਮ ਜਿਹੜੀ ਉਹ ਆਗਾ ਮਾਜਦ, ਰੂਬੀ ਅਨਮ, ਅਯੂਬ ਮਿਰਜ਼ਾ, ਇਹ ਜ਼ਾਹਰੀ ਗੱਲ ਇੱਕ ਬੰਦਾ ਦਮ ਤੇ ਹੁੰਦਾ ਹੀ ਨਾ ਕਿ ਯਾਰ ਇਹ ਕੀ ਵਿੱਚੋਂ ਕੰਮ, ਕਿ ਅਸੀਂ ਤੇ ਇੱਕ ਟੀਮ ਬਣ ਕੇ ਚੱਲੇ ਸਾਂ ਔਰ ਇਹ ਵਿੱਚੋਂ ਹਨੀ ਕਿੱਧਰ ਗਿਆ। ਤੇ ਉਹ ਹੁਣ ਆਗਾ ਮਾਜਦ ਸਾਹਿਬ ਦੀ ਇੱਥੇ ਐਂਟਰੀ ਵਿੱਚ ਇਸ ਤਰ੍ਹਾਂ ਹੁੰਦੀ ਹੈ ਮੇਰੇ ਖਿਆਲ ਨਾਲ, ਮੇਰੀ ਸਿਕਸ ਸੈਂਸ ਹੈ ਮੁਬੀਨਾ ਤੌਰ ਤੇ, ਜਿਵੇਂ ਕਹਿੰਦੇ ਨੇ ਮੁਬੈਨਾ ਤੌਰ ਤੇ, ਕਿ ਆਗਾ ਸਾਹਿਬ ਨੇ ਕਿਤੇ ਸਲੀਮ ਅਲਬੇਲੇ ਨੂੰ ਇਹ ਕਿਹਾ ਹੈ ਕਿ ਸਲੀਮ ਬੜਾ ਕੁਝ ਬਣਾ ਲਿਆ ਦੁਨੀਆ ਜ਼ਿੰਦਗੀ 'ਚ, ਬਹੁਤ ਕੁਝ ਬਣਾ ਲਿਆ, ਜ਼ਰਾ ਰਿਲੈਕਸ ਹੋਈਏ, ਥੋੜਾ ਜਿਹਾ ਕੰਮ ਰਿਲੈਕਸ ਹੋ ਕੇ ਕਰੀਏ, ਆ ਤੇਰੀ ਦਿਹਾੜੀ ਲਵਾਵਾਂ। ਕੁਛ ਹਨੀਲ ਬੇਲਾ ਸਾਹਿਬ ਦੀ ਵਾਪਸੀ ਸੋਚ, ਕੁਛ ਉਹ ਜਿਹੜੀ ਟੀਮ ਪਿੱਛੇ ਛੱਡ ਕੇ ਆਏ ਹੋ ਆਪਣੇ ਚੈਨਲ ਤੇ ਹਨੀਲ ਬੇਲਾ ਸਾਹਿਬ, ਉਹ ਅੰਦਰ ਗੁਬਗਲਾਟ, ਤੇ ਕੁਛ ਇਹ ਕਹਿ ਲਓ ਕਿ ਆਫਰ ਉਹਨਾਂ ਦਾ। ਤੁਹਾਨੂੰ ਪਤਾ ਅੱਜ ਕੱਲ੍ਹ ਇੱਕ ਸ਼ੋਅ ਕਰ ਰਹੇ ਨੇ, ਉਹਦਾ ਨਾਮ ਮੇਰੇ ਹਜੇ ਤੱਕ ਜ਼ੇਨ ਤੇ ਨਹੀਂ ਚੜਿਆ, ਗੁਸਤਾਖੀਆਂ, ਉਹ ਬੜੇ ਅੱਛੇ ਕੋਈ ਬੰਦਾ ਹੈਗਾ ਐਂਕਰ, ਉਹਨਾਂ ਦੇ ਨਾਲ ਕਰ ਰਹੇ ਨੇ। ਤੇ ਉਹ ਯਾਨੀ ਕਿ ਸਲੀਮ ਅਲਬੇਲਾ ਸਾਹਿਬ ਨੂੰ ਆਗਾ ਮਾਜਦ ਨੇ ਉਡਾ ਲਿਆ ਹੈ, ਮੈਂ ਤੇ ਇਹੀ ਕਹਾਂਗਾ। ਹਾਲਾਂਕਿ ਸਲੀਮ ਅਲਬੇਲਾ ਸਾਹਿਬ ਦੇ ਨਾਲ ਮੇਰਾ ਬੜਾ ਅੱਛਾ ਕੰਬੀਨੇਸ਼ਨ ਬਣ ਗਿਆ ਸੀ ਉਸ ਟੀਮ ਦੇ ਵਿੱਚ, ਤੁਸੀਂ ਵੇਖਿਆ ਹੈ ਕਿ ਅਸੀਂ ਬੜਾ ਅੱਛਾ ਉਹਦੇ ਵਿੱਚ ਪਰਫਾਰਮ ਕਰ ਰਹੇ ਸੀ। ਸਲੀਮ ਸਾਹਿਬ ਮੈਨੂੰ ਵਾਜਿਆਂ ਵਾਲਾ ਕਹਿੰਦੇ ਸਨ ਔਰ ਉਹ ਕਾਫੀ ਯਾਨੀ ਕਿ ਉਹ ਕਹਿ ਲਓ ਕਿ ਸਾਡਾ ਉਹ ਹਿੱਟ ਹੋਇਆ ਇਹ ਗੱਲ ਕਿ ਉਹ ਮੈਨੂੰ ਵਾਜਿਆਂ ਵਾਲਾ ਕਹਿੰਦੇ ਸੀ ਤੇ ਮੈਂ ਉਹਨਾਂ ਨੂੰ ਚਾਹ ਵਾਲਾ ਕਹਿੰਦਾ ਸਾਂ। ਹੁਣ ਅਲਹਮਦੁਲਿਲਾ ਸਾਡਾ ਸ਼ੋਅ ਤੁਹਾਨੂੰ ਤਕਰੀਬਨ ਪਤਾ ਤੇ ਚੱਲ ਹੀ ਗਿਆ, ਅਸੀਂ ਨਵੇਂ ਚੈਨਲ ਤੇ ਜਾ ਰਹੇ ਹਾਂ, ਬਲਕਿ ਅਸੀਂ ਪੁਰਾਣੇ ਹੀ ਚੈਨਲ ਤੇ ਜਾ ਰਹੇ ਹਾਂ ਵੱਡੇ ਸ਼ੋਅ 'ਚ। ਤੇ ਮੇਰਾ ਖਿਆਲ ਨਾ ਕਿ ਹੋ ਸਕਦਾ ਇਹ ਟੀਮ ਫਿਰ ਵਾਪਸ ਆ ਜਾਵੇ। ਮੈਂ ਤੁਹਾਨੂੰ ਪਹਿਲੇ ਵੀ ਇੱਕ ਵਾਰੀ ਕਿਹਾ ਸੀ ਕਿ ਇਹ ਟੀਮ ਕਿਤੇ ਨਹੀਂ ਜਾ ਸਕਦੀ। ਇਹ ਟੀਮ ਆਫਤਾਬ ਇਕਬਾਲ ਸਾਹਿਬ ਤੋਂ ਬਗੈਰ, ਅੱਲਾ ਮਾਫ ਕਰੇ, ਅੱਲਾ ਮੈਨੂੰ ਝੂਠ ਨਾ ਬੁਲਾਵੇ, ਅੱਲਾ ਮੈਨੂੰ ਯਾਨੀ ਕਿ ਇਹ ਮੈਂ ਵੱਡੀ ਗੱਲ ਤੇ ਨਹੀਂ ਕਰ ਰਿਹਾ, ਇਹ ਟੀਮ ਜਿੰਨੀ ਵੀ ਨਾ ਇਸ ਸਟਾਈਲ ਦਾ ਸ਼ੋਅ, ਖਬਰਨਾਕ, ਖਬਰਦਾਰ, ਹਸਬੇ ਹਾਲ, ਖਬਰਯਾਰ, ਇਸ ਸਟਾਈਲ ਦਾ ਸ਼ੋਅ ਜਿਹੜਾ ਨਾ ਉਹ ਆਫਤਾਬ ਇਕਬਾਲ ਸਾਹਿਬ ਤੋਂ ਅੱਛਾ ਕੋਈ ਨਹੀਂ ਬਣਾ ਸਕਦਾ ਮੇਰੇ ਖਿਆਲ ਨਾਲ, ਔਰ ਇਹ ਸਾਰੀ ਦੁਨੀਆ ਨੂੰ ਪਤਾ ਵੀ ਹੈ। ਇਹ ਸਾਰੀ ਖਿਚੜੀ ਜੀ ਮੈਂ ਤੁਹਾਨੂੰ ਸੁਣਾਤੀ ਹੈ ਜਿਹੜੀ ਪੱਕੀ ਹੈ। ਤੇ ਹੁਣ ਸਲੀਮ ਅਲਬੇਲਾ ਸਾਹਿਬ ਸਾਡਾ ਸ਼ੋਅ ਛੱਡ ਗਏ ਨੇ ਪ੍ਰੋਪਰ, ਉਹਨਾਂ ਨੇ ਕਿਸੇ ਹੋਰ ਚੈਨਲ ਤੋਂ 6 ਮਹੀਨੇ ਦੇ ਚੈੱਕ ਮੁਬੈਨਾ ਤੌਰ ਤੇ ਫੜ ਲਏ ਨੇ ਔਰ ਆੜੂ ਸਾਹਿਬ ਨੇ ਉਹਨਾਂ ਦੇ ਸਾਈਨ ਕਰਵਾਏ ਨੇ ਔਰ ਨਾਲ ਰੂਬੀ ਅਨਮ, ਅਯੂਬ ਮਿਰਜ਼ਾ ਔਰ ਹੋਰ ਕੁਝ ਲੋਕ ਗਏ ਨੇ। ਤੇ ਇਹ ਚੱਕਰ ਹੈ। ਤੇ ਬਹਰਹਾਲ ਤੁਸੀਂ ਦੁਆ ਕਰਨੀ ਹੈ ਕਿ ਜਿੱਥੇ ਵੀ ਰਹਿਣ ਰਾਜ਼ੀ ਰਹਿਣ, ਵਾਪਸ ਆਉਣ ਸਾਡੇ ਟੀਮ ਦੇ ਵਿੱਚ, ਤੇ ਬਹੁਤ ਅੱਛੀ ਗੱਲ ਹੈ। ਔਰ ਜ਼ਰੂਰ ਇਨਸ਼ਾਅੱਲਾ ਤਾਲਾ ਤੁਹਾਨੂੰ ਇੱਕ ਨਵੇਂ ਚੈਨਲ ਤੇ, ਔਰ ਚੈਨਲ ਤੇ ਪੁਰਾਣਾ ਹੀ ਹੈ, ਯਾਨੀ ਕਿ ਤੁਹਾਨੂੰ ਵੱਡੇ ਸ਼ੋਅ 'ਚ ਫਿਰ ਨਜ਼ਰ ਆਵਾਂਗੇ ਇਨਸ਼ਾਅੱਲਾ ਤਾਲਾ ਬਹੁਤ ਜਲਦੀ। ਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਵੀ ਕਰਿਆ ਕਰੋ, ਇਹਨੂੰ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ ਯਾਰ ਪਲੀਜ਼। ਔਰ ਮੇਰਾ ਇੰਸਟਾਗ੍ਰਾਮ ਤੇ ਵੀ ਮੇਰਾ ਹੈ ਵੇ ਮੇਰਾ ਪੇਜ, ਇਹਨੂੰ ਵੀ ਤੁਸੀਂ ਫੋਲੋ ਕਰੋ ਜ਼ਰੂਰ। ਮੈਂ ਉੱਤੇ ਵੀ ਲਾਈਵ ਆਉਂਦਾ ਵਾਂ ਔਰ ਆਇਆ ਵੀ ਕਰਾਂਗਾ। ਤੇ ਤੁਸੀਂ ਇਨਸ਼ਾਅੱਲਾ ਤਾਲਾ ਮੇਰੇ ਚੈਨਲ ਤੇ ਅੱਛੇ ਵੀਡੀਓ ਵੀ ਵੇਖੋਗੇ ਬਹੁਤ ਜਲਦੀ। ਅਸਲ ਦੇ ਵਿੱਚ ਟਾਈਮ ਨਹੀਂ ਮਿਲਦਾ, ਤੁਹਾਨੂੰ ਪਤਾ, ਹਫਤੇ 'ਚ 6 ਦਿਨ, 4 ਦਿਨ ਖਬਰਯਾਰ ਹੁੰਦਾ ਹੈ, 3 ਦਿਨ ਓਪਨ ਮਾਈਕ ਕੈਫੇ ਹੁੰਦਾ ਹੈ, 2 ਦਿਨ, ਇੱਕ ਸੰਡੇ ਦੀ ਛੁੱਟੀ ਵੱਜਦੀ ਹੈ। ਤੇ ਉਹ ਸੰਡੇ ਦੀ ਛੁੱਟੀ ਜਿਹੜੀ ਨਾ ਉਹ ਬੱਚੇ ਲੈ ਜਾਂਦੇ ਨੇ, ਕੋਈ ਥੋੜਾ ਜਿਹਾ ਟਾਈਮ ਨਹੀਂ ਬਚਦਾ ਆਪਣੇ ਚੈਨਲ ਵਾਸਤੇ। ਤੇ ਮੈਂ ਹੁਣ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਦੇ ਛੋਟੇ ਵੀਡੀਓ ਤੁਹਾਨੂੰ ਕੁਛ ਨਾ ਕੁਛ ਥੋੜੇ ਸੁਣਾਉਂਦਾ ਰਿਹਾ ਕਰਾਂਗਾ। ਪ੍ਰੈਕਟਿਸ ਮੈਂ ਕਰ ਰਿਹਾ ਸੀ, ਮੈਂ ਕਿਹਾ ਚਲੋ ਫੋਨ ਲਾ ਕੇ ਮੈਂ ਥੋੜਾ ਜਿਹਾ ਆਪਣਾ ਰਾਂਝਾ ਰਾਜ਼ੀ ਕਰ ਲਵਾਂ।
ga pa sa da ni ni pa ga ma ni ni sa ga pa ma sa ga pa ma ga re sa ga pa sa da ni ni pa ga ma ni ni sa ga pa sa ga re sa ni da ba ma ga re sa ni sa re ga ma pa da ni sa re ni sa da ni pa da ma pa ga ma re sa ni da ba ma sa ni da ba ma ga re sa ni da ga re sa ma ma ga re pa pa ma ga da da pa ma ni da ba sa re ni sa ni da ni sa pa da ni ni sa ni da ni sa pa da ni ma pa da ga ma pa re ga ma sa re ga re sa ni ga ga re sa ma ma ga re pa pa ma ga da da pa ma ni da ba sa ni da ni ga ga re sa ma ma ga re pa 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 ma ga pa ma ga ga ma pa ma ga re sa ni da ni ni da pa ga ma pa ga ma re ni sa re sa ga re ma ga pa ma da